ਇਹ ਸਵਾਲ ਮੇਰਾ ਪੜ੍ਹੀਆਂ ਲਿਖੀਆਂ ਹਾਊਸ ਵਾਈਫਸ ਲਈ ਆ ਕਿ ਸਾਨੂੰ ਜਿਹੜੀ ਪੜ੍ਹਾਈਆਂ ਇੰਨੀਆਂ ਮੰਮੀ ਡੈਡੀ ਹੁਣਾਂ ਨੇ ਕਰਾਈਆਂ, ਕਦੇ ਤੁਸੀਂ ਆਹ ਪੇਪਰ ਦੇ ਦਿਓ, ਕਦੇ ਤੁਸੀਂ ਮੈਡੀਕਲ ਰੱਖ ਲਓ, ਤੁਸੀਂ ਬਾਇਓਲੋਜੀ ਪੜ੍ਹ ਲਓ, ਤੁਸੀਂ ਫਲਾਨੀ, ਸਾਨੂੰ ਕੀ ਪਤਾ ਸੀਗਾ ਉਹ ਡਾਇਗਰਾਮ ਡਰਾ ਕਰ ਕਰਕੇ ਪ੍ਰੈਕਟੀਕਲ ਫਾਈਲਾਂ ਬਣਾ ਕੇ ਜਿਹੜੀਆਂ ਸਾਡੇ ਉਂਗਲਾਂ ਟੁੱਟ ਗਈਆਂ, ਉਹਦਾ ਫਾਇਦਾ ਕਿੱਥੇ ਹੋਣਾ ਹੈ। ਹੁਣ ਜਦੋਂ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਫਲਾਨੇ ਰਿਸ਼ਤੇਦਾਰ ਨੇ ਸਾਡੀ ਆਹ ਚੁਗਲੀ ਮਾਰੀ ਆ ਤੇ ਉਹ ਬਿਨਾਂ ਦੱਸੇ ਪੁੱਛੇ ਹੀ ਅੱਜ ਬੂਹੇ ਤੇ ਆ ਕੇ ਬਹਿ ਗਏ ਆ, ਤੇ ਉਦੋਂ ਕਿਹੜਾ ਫਾਰਮੂਲਾ ਲਾਣਾ ਹੈ। ਸਾਨੂੰ ਤੇ ਇਹੋ ਜਿਹੀਆਂ ਚੀਜ਼ਾਂ ਪੜ੍ਹਾਈਆਂ ਹੋਣੀਆਂ ਚਾਹੀਦੀਆਂ ਹੀ ਨਹੀਂ। ਫੋਟੋਸਿੰਥੇਸਿਸ ਦਾ ਇੱਥੇ ਕੀ ਕਰੀਏ ਹੁਣ ਹੈ। ਜਦੋਂ ਚਾਹ ਬਣਾਉਣੀ ਪੈ ਜਾਂਦੀ ਬਿਨਾਂ ਕਿਸੇ ਗੱਲ ਤੋਂ ਹੀ, ਤੇ ਹੁਣ ਤੇਰਾ ਪਤਾ ਵੀ ਹੁੰਦਾ ਕਿ ਇਹ ਬੰਦਾ ਸਾਡੇ ਲਈ ਚੰਗਾ ਨਹੀਂ ਹੈਗਾ, ਤੇ ਉਹਨੂੰ ਚਾਹ ਵੀ ਪਿਲਾਓ, ਉਹਨੂੰ ਰੋਟੀ ਵੀ ਖਵਾਓ, ਤੇ ਮੁੜ ਕੇ ਸਾਡੇ ਬਾਹਰ ਜਾ ਕੇ ਬਾਟਾ ਭਰ ਕੇ ਸਵਾਦ ਸਾਡੇ ਸਿਰ 'ਚ ਪਾ ਦਿੰਦਾ, ਉਦੋਂ ਫੋਟੋਸਿੰਥੇਸਿਸ ਕੀ ਤੇ ਗੱਲ 'ਚ ਦੇਣੀ ਆ। ਇਹ ਵਾਲੀ ਪੜ੍ਹਾਈ ਕਿਉਂ ਨਹੀਂ ਸਾਨੂੰ ਦੱਸਦੇ ਹੈਗੇ ਵੀ ਹੁਣ ਸਰਦੀਆਂ ਗਰਮੀਆਂ ਆ ਗਈਆਂ ਵਾ ਤੇ ਸਰਦੀਆਂ ਦੇ ਕੱਪੜੇ ਕੱਢਣੇ ਆ, ਰਜਾਈਆਂ ਨੂੰ ਧੁੱਪਾਂ ਲਵਾਉਣੀਆਂ ਵਾ, ਤੇ ਕਿਹੜੀ ਰਜਾਈ ਨਵੀਂ ਲੈਣ ਵਾਲੀ ਹੋਵੇ ਤੇ ਕਿਹੜੀ 'ਚ ਰੂੰ ਭਰਨ ਵਾਲਾ ਹੋਵੇ, ਤੇ ਫਿਰ ਕੀ ਕਰੀਦਾ ਜੇ ਘਰ ਵਾਲਾ ਸਾਡੀ ਹੈਲਪ ਨਾ ਕਰਨ, ਨਿਆਣੇ ਪੋਚੇ ਦੇ ਉੱਤੋਂ ਪੈਰ ਲਾ ਲੰਘੀ ਜਾਣ, ਕੋਈ ਚੀਜ਼ ਥਾਂ ਟਿਕਾਣੇ ਨਾ ਰੱਖਣ, ਤੇ ਦੋ ਚਪੇੜਾਂ ਲਾਣੀਆਂ ਬਣਦੀਆਂ ਵਾ ਕਿ ਇਕੱਲਾ ਸੋਫੇ ਤੇ ਬਿਠਾ ਕੇ ਹੀ ਉਹਨਾਂ ਨਾਲ ਗੱਲਾਂ ਕਰਨੀਆਂ ਬਣਦੀਆਂ। ਉਹਨਾਂ ਨੂੰ ਮੈਂਟਲ ਹੈਲਥ ਬਾਰੇ ਤੇ ਕੋਈ ਗੱਲ ਕੀਤੀ ਕੋਈ ਨਹੀਂ ਕਿਸੇ ਨੇ ਹੈ। ਸੋਸ਼ਲ ਸਟੱਡੀ, ਹਿਸਟਰੀ, ਇਹ ਕੀ ਨਾਮ ਆਪਣਾ ਇੰਗਲਿਸ਼, ਤੇ ਕੀ ਕਹਿੰਦੇ ਸਾਇੰਸ, ਇਹਦੀ ਸੰਗੀ ਘੁੱਟੀ ਰੱਖੀ। ਉਦੋਂ ਵੀ ਕੋਈ ਇੱਕ ਕਿਤਾਬ ਇਹੋ ਜਿਹੀ ਹੁੰਦੀ, ਇੱਕ ਸਬਜੈਕਟ ਹੁਣ ਵੀ ਨਹੀਂ ਕਦੇ ਐਡ ਕੀਤਾ ਕਿਸੇ ਨੇ। ਮੈਂਟਲ ਹੈਲਥ ਦਾ ਸਬਜੈਕਟ ਐਡ ਕਰ ਲਓ, ਸਾਡੇ ਵਰਗਿਆਂ ਦੇ ਕੰਮ ਆ ਜਾਊਗਾ ਜਿਹੜੇ ਜੋਬਾਂ ਤੇ ਨਹੀਂ ਜਾਂਦੇ, ਘਰੇ ਰਹਿੰਦੇ ਆ, ਜਿਨ੍ਹਾਂ ਦਾ ਨਿਆਣਿਆਂ ਨੇ ਬੰਦਿਆਂ ਨੇ ਦਿਮਾਗ ਦਾ ਉਂਤਰਾ ਦਹੀਂ ਕੀਤਾ ਹੁੰਦਾ ਆ। ਵੰਨ ਸਵੰਨੀ ਸਾਨੂੰ ਜਦੋਂ ਕੋਈ ਗੱਲ ਕਰ ਦਿੰਦਾ ਆ ਘਰ ਦੇ ਵਿੱਚ, ਤੇ ਉਹਨੂੰ ਮੈਨੇਜ ਕਿੱਦਾਂ ਕਰਨਾ ਆ। ਉਦੋਂ ਕਿਹੜਾ ਸੈਨ ਕੋਸ ਥੀਟਾ ਵਾਲੀ ਡਾਇਗਰਾਮ ਆਪਾਂ